तो जिस तरह से तुम इस दुनिया में आते हो ना, वो सेक्स की वजह से ही आते हो। तेरी गांड इस वजह से यहाँ आसमान पे चढ़ी हुई है क्योंकि तू थोड़ा फेमस हो गया है। गांड में ना दो दो डंडे प्लीज कोई आके दे दे। बहन चो सारे मिलके हमको पागल बना रहे हैं, मादर चौथ के बच्चे इतने गांड फटी के ये बड़वे। जी प्यारे, की हाल है? ठीक ठाक हो? ਅੱਜ ਦਾ ਸਾਡਾ ਜਿਹੜਾ ਮੁੱਦਾ ਹੈ ਇਹ ਲਹਿੰਦੇ ਪੰਜਾਬ ਯਾਨੀ ਪਾਕਿਸਤਾਨੀ ਪੰਜਾਬ ਦੇ ਹਰ ਉਸ ਬੰਦੇ ਦਾ ਸਵਾਲ ਹੈ ਜਿਹਦਾ ਆਪਣੀ ਧਰਤੀ ਨਾਲ ਕੋਈ ਤਲਕ ਨਹੀਂ ਹੈ, ਲਿਟਰੇਚਰ ਨਾਲ ਤਲਕ ਨਹੀਂ ਹੈ, ਜ਼ੁਬਾਨ ਨਾਲ ਤਲਕ ਨਹੀਂ ਹੈ ਔਰ ਐਸੀ ਕਮਤਰੀ ਦਾ ਸ਼ਿਕਾਰ ਨੇ। ਇੱਕ ਬੀਬੀ ਨੇ ਇੱਕ ਵੀਡੀਓ ਪਾਈ ਛੋਟੀ ਜਿਹੀ, ਉਹਨੇ ਇੱਕ ਸਵਾਲ ਕੀਤਾ ਤੇ ਪਹਿਲੇ ਇਸ ਤਰ੍ਹਾਂ ਕਰਨੇ ਨਾ, ਉਹ ਬੀਬੀ ਦਾ ਸਵਾਲ ਵੀ ਵੇਖਨੇ ਆ ਤੇ ਉਹਦੇ ਜਵਾਬ ਵਿੱਚ ਇੱਕ ਦੋ ਵੀਡੀਓਜ਼ ਨੇ ਨਾਲ ਛੋਟੀਆਂ ਛੋਟੀਆਂ, ਉਹ ਤੁਸੀਂ ਵੇਖੋ ਤੇ ਫਿਰ ਅਸੀਂ ਗੱਲ ਕਰਦੇ ਹਾਂ। अस्सलाम वालेकुम। क्या मुझे कोई आप में से समझा सकता है कि जब हम उर्दू में बात करते हैं तो हम कितनी तमीज और तहजीब के साथ बात करते हैं। उर्दू लैंग्वेज है ही इतनी खूबसूरत, मैं मतलब अपने बच्चों को तक आप कह के बात करती हूँ, लेकिन जो ही पंजाबी से गल करनी शुरू हो जाती है ना, गालियां, जब देखो मैं जिसको भी देखती हूँ, मैं गाली नहीं देना चाहूंगी लेकिन हर वो सेंटेंस शुरू ही ऐसे करते हैं गाली के साथ, बेशक कुछ बुरा भी ना कह रहे हो और बल्कि कुछ अच्छा कहना मुझे आ रहे हो, शुरू ही ऐसे करते हैं। ये क्यों है? ये क्यों करते हैं? क्यों पंजाबी में इतनी गाली के साथ बात करी जाती है? उर्दू में ऐसा बिल्कुल नहीं है। मुझे उर्दू बहुत पसंद है। आप मुझे प्लीज एक दफा समझा दें कमेंट करके कि ऐसे क्यों है। इस बड़वे को मेरा पैगाम है कि बड़वा तू अगर अपने बाप के नुस्खे से पैदा हुआ है सीट छोड़ देगा। इनके लौड़े मादर चोद, काम नहीं है क्या तुझे कुछ? बहन के लौड़े, तुझसे जो बात पूछी है वो बताना। बहन तो जिस तरह से तुम इस दुनिया में आते हो ना, वो सेक्स की वजह से ही आते हो। तेरी गांड इस वजह से यहाँ आसमान पे चढ़ी हुई है क्योंकि तू थोड़ा फेमस हो गया है। गांड में ना दो दो डंडे प्लीज कोई आके दे दे। बहन चो सारे मिलके हमको पागल बना रहे हैं, मादर चौथ के बच्चे इतने गांड फटी के ये बड़वे। छोड़ो, तुमने सब पैसा खा के मेरे पैसे वापस दे दो, तो तुम्हारा ऊपर शिकायत करूंगा, तुम्हारी जो गांड फट जाए। हाँ, गांड फाड़ दूंगा तुम्हारे ऊपर शिकायत करके। अब मैं रिपोर्ट लगाऊंगा तुम्हारे ऊपर। बहन चौदह क्या नाम है? अरे मैं बुढ़ा, अरे चक मत करे ज्यादा। ਜੀ ਜਨਾਬ, ਤੁਸੀਂ ਵੀਡੀਓਜ਼ ਵੇਖ ਲਈਆਂ, ਸਵਾਲ ਵੀ ਸਮਝ ਆ ਗਿਆ ਹੋਏਗਾ। ਅਸਲ ਵਿੱਚ ਜਿਹਦੇ ਮੈਂ ਛੋਟੀ ਛੋਟੀਆਂ ਦੋ ਚਾਰ ਮਿਸਾਲਾਂ ਦਿਆਂਗਾ। ਤੁਸੀਂ ਜਦੋਂ ਕਿਸੇ ਦੀ ਜ਼ੁਬਾਨ ਸਿੱਖਦੇ ਹੋ ਤੇ ਉਹ ਤੁਸੀਂ ਉਹ ਜ਼ੁਬਾਨ ਸਿੱਖਦੇ ਹੋ ਜਿਹੜੀ ਉਹਦੇ ਲਿਟਰੇਚਰ ਦੀ ਹੁੰਦੀ ਹੈ, ਕਿਉਂਕਿ ਉਹ ਤੁਹਾਡੀ ਆਪਣੀ ਜ਼ੁਬਾਨ ਨਹੀਂ ਹੈ। ਹਾਂ, ਜਦੋਂ ਤੁਸੀਂ ਉਹਦੇ 'ਚ ਰਚ ਜਾਂਦੇ ਹੋ ਜਾਂ ਉਹਨਾਂ ਲੋਕਾਂ 'ਚ ਤੁਹਾਡਾ ਬਹਿਣ ਖਲੋਣ ਹੁੰਦਾ ਤੇ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਉਸ ਜ਼ੁਬਾਨ ਦੇ ਵਿੱਚ ਕਿੰਨੀ ਵਸਅਤ ਹੈ ਜਾਂ ਕਿਹੜੇ ਲਫ਼ਜ਼ ਨੇ ਜਾਂ ਉਹਨਾਂ ਦੀ ਵਰਤੋਂ ਕਿਸ ਤਰ੍ਹਾਂ, ਜਾਂ ਅਸਲ ਉਹਦੇ ਜਿਹੜੇ ਮਾਲਕ ਨੇ ਉਸ ਜ਼ੁਬਾਨ ਦੇ, ਵਾਰਿਸ ਨੇ, ਉਹ ਕਿਸ ਤਰ੍ਹਾਂ ਬੋਲਦੇ ਨੇ। ਇਸ ਬੀਬੀ ਨੂੰ ਸ਼ਾਇਦ ਲਿਟਰੇਚਰ ਨਾਲ ਤੇ ਕੋਈ ਤਾਲਕ ਨਹੀਂ ਹੈ, ਬਲਕਿ ਇੱਥੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਹੈ। ਜਿਹੜਾ ਇਹਨਾਂ ਨੇ ਸਵਾਲ ਕੀਤਾ ਉਹ ਇਹੀ ਹੈ ਕਿ ਕਿਉਂਕਿ ਜ਼ਾਤੀ ਤੌਰ 'ਤੇ ਖੁਦ ਜਿਹਨੂੰ ਇਹ ਜ਼ੁਬਾਨ ਕਹਿ ਰਹੇ ਨੇ ਉਰਦੂ, ਪਹਿਲੇ ਤਾਂ ਮੈਂ ਵਾਜ਼ੇ ਕਰਦੇ ਹਾਂ ਕਿ ਉਹ ਜ਼ੁਬਾਨ ਨਹੀਂ ਹੈ। ਇਹ ਬੀਬੀ ਜਿੰਨੇ ਵੀ ਇੰਡੀਆ ਦੇ ਗਾਣੇ ਸੁਣਦੀ ਹੈ, ਇੰਡੀਆ ਦੀਆਂ ਫਿਲਮਾਂ ਵੇਖਦੀ ਹੈ, ਉਹ ਸਾਰੀਆਂ ਹਿੰਦੀ 'ਚ ਹੁੰਦੀਆਂ ਨੇ ਔਰ ਹਿੰਦੀ ਜ਼ੁਬਾਨ ਹੈ। ਇਹ ਕਦੀ ਵੀ ਨਹੀਂ ਹੋਇਆ ਕਿ ਕਿਸੇ ਜ਼ੁਬਾਨ ਦਾ ਸਕ੍ਰਿਪਟ ਬਦਲਣ ਦੇ ਨਾਲ, ਯਾਨੀ ਕਿਸੇ ਜ਼ੁਬਾਨ ਦਾ ਜਿਹੜਾ ਰਸਮੁਲ ਖਤ ਬਦਲਣ ਦੇ ਨਾਲ ਉਹ ਜ਼ੁਬਾਨ ਦਾ ਨਾਂ ਬਦਲ ਜਾਂਦਾ ਹੋਵੇ। ਹਾਂ, ਕਿਉਂਕਿ ਅੰਗਰੇਜ਼ ਬਹਾਦਰ ਦੀ ਗੋਰੇ ਦੀ ਖਵਾਇਸ਼ ਸੀ, ਪੰਜਾਬ ਦਾ ਬਹੁਤ ਵੱਡਾ ਮੁਖਾਲਫ ਸੀ, ਪੰਜਾਬ ਨੂੰ ਤਬਾਹ ਬਰਬਾਦ ਕਰਨਾ ਚਾਹੁੰਦਾ ਸੀ, ਕਿਉਂਕਿ ਪੰਜਾਬੀਆਂ ਨੇ ਹੀ ਉਹਨੂੰ ਅਸਲ ਵਿੱਚ ਨੱਥ ਪਾਈ ਹੋਈ ਸੀ ਅੰਗਰੇਜ਼ਾਂ ਨੇ। ਤੇ ਸਭ ਤੋਂ ਅਖੀਰ ਵਿੱਚ ਪੰਜਾਬ 'ਤੇ ਜਿਸ ਤਰ੍ਹਾਂ ਵੀ ਕਬਜ਼ਾ ਹੋਇਆ, ਉਹਦਾ ਮੁਆਹਿਦਾ ਜੋ ਵੀ ਸੀ, ਇੱਕ ਅਲੱਗਾ ਤੋਂ ਟੌਪਿਕ ਹੈ। ਲੇਕਿਨ ਸਭ ਤੋਂ ਪਹਿਲੇ ਇੱਥੇ ਆਉਂਦਿਆਂ ਹੀ ਮਕਾਮੀ ਜ਼ੁਬਾਨ ਨੂੰ ਉਹਦੇ 'ਤੇ ਪਾਬੰਦੀ ਲਾਈ ਗਈ ਔਰ ਹਿੰਦੀ ਨੂੰ ਫਾਰਸੀ ਰਸਮੁਲ ਖਤ ਵਿੱਚ ਲਿਖ ਕੇ ਫੋਰਟ ਵਿਲੀਅਮ ਕਾਲਜ ਵਿੱਚ ਇੱਕ ਨਾਂ ਦਿੱਤਾ ਗਿਆ ਜ਼ੁਬਾਨ ਦਾ, ਜਿਹਨੂੰ ਉਰਦੂ ਕਿਹਾ ਗਿਆ। ਫਿਰ ਉਹਦੇ ਨਾਲ ਬਹੁਤ ਸਾਰੇ ਮਫਰੂਜ਼ੇ ਵੀ ਜੋੜੇ ਗਏ ਕਿ ਉਰਦੂ ਮੁਸਲਮਾਨਾਂ ਦੀ ਜ਼ੁਬਾਨ ਹੈ, ਜਦ ਕਿ ਮੁਸਲਮਾਨਾਂ ਦੀ ਜ਼ੁਬਾਨ ਤੇ ਅਰਬੀ ਵੀ ਨਹੀਂ। ਜ਼ੁਬਾਨ ਖਿੱਤੇ ਦੀ ਹੁੰਦੀ ਹੈ, ਧਰਤੀ ਦੀ ਹੁੰਦੀ ਹੈ, ਕੌਮ ਦੀ ਹੁੰਦੀ ਹੈ।
ਜ਼ੁਬਾਨ ਕਦੀ ਵੀ ਕਿਸੇ ਮਜ਼ਹਬ ਦੀ ਨਹੀਂ ਹੁੰਦੀ। ਹਾਂ, ਜਿਸ ਖੱਤੇ ਦੇ ਵਿੱਚ ਜਿਸ ਇਲਾਕੇ 'ਚ ਮਜ਼ਹਬ ਆਉਂਦਾ ਹੈ, ਉਹਨਾਂ ਦੀ ਜ਼ੁਬਾਨ, ਉਸ ਮਜ਼ਹਬ ਦੀ ਜ਼ੁਬਾਨ ਵੀ ਉਹੀ ਹੁੰਦੀ ਹੈ ਜੋ ਉੱਥੋਂ ਦੇ ਵਾਸੀਆਂ ਦੀ ਹੁੰਦੀ, ਕਿਉਂਕਿ ਉਹਦੀ ਤਬਲੀਗ, ਉਹਦੀ ਪ੍ਰੀਚ ਜਿਹੜੀ ਹੈ ਉਸੇ ਜ਼ੁਬਾਨ ਵਿੱਚ ਹੀ ਕਰਨੀ ਹੁੰਦੀ ਹੈ। ਔਰ ਉਹ ਜਿਹਦੇ ਤੇ ਕਿਤਾਬ ਉਤਰਦੀ ਹੈ, ਜਿਸ ਨਬੀ ਤੇ, ਪੈਗੰਬਰ ਤੇ, ਉਹ ਵੀ ਉਸੇ ਧਰਤੀ ਦਾ ਹੁੰਦਾ, ਉਹੀ ਜ਼ੁਬਾਨ ਬੋਲ ਰਿਹਾ ਹੁੰਦਾ। ਉਹਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਜਿੱਥੇ ਇਸਲਾਮ ਦਾ ਜਨਮ ਹੋਇਆ, ਜਿਸ ਖਿੱਤੇ 'ਚ, ਉੱਥੇ ਜ਼ਾਹਿਰ ਹੈ ਕੁਫਾਰ ਦੀ ਜ਼ੁਬਾਨ ਵੀ ਉਹੀ ਸੀ, ਸਦੀਆਂ ਤੋਂ ਉਹਨਾਂ ਦੀ ਜ਼ੁਬਾਨ ਸੀ। ਲਿਹਾਜ਼ਾ ਤੇ ਸਿੱਧੀ ਸਿੱਧੀ ਗੱਲ ਹੈ ਕਿ ਜ਼ੁਬਾਨ ਦਾ ਮਜ਼ਹਬ ਨਾਲ ਕੋਈ ਤਾਲੁਕ ਨਹੀਂ ਹੁੰਦਾ। ਹਾਂ, ਪੰਜਾਬੀ ਵੀ ਇੱਕ ਮਜ਼ਹਬੀ ਜ਼ੁਬਾਨ ਹੈ, ਸਿੱਖ ਧਰਮ ਦੀ ਜ਼ੁਬਾਨ ਹੈ ਇਹ, ਲੇਕਿਨ ਪੰਜਾਬ ਦੀ ਜ਼ੁਬਾਨ ਹੈ। ਅਸੀਂ ਧਰਮ ਦੀ ਜ਼ੁਬਾਨ ਫਿਰ ਵੀ ਨਹੀਂ ਕਹਿ ਸਕਦੇ ਇਹਨੂੰ। ਔਰ ਉਸ ਬੀਬੀ ਨੇ ਜੋ ਸਵਾਲ ਕੀਤਾ ਹੈ ਕਿ ਅਦਬ ਔਰ ਇਹਦੇ 'ਚ ਗਾਲਾਂ ਨੇ, ਤੇ ਉਹ ਪਹਿਲੇ ਵੀਡੀਓ ਦੇ ਵਿੱਚ ਕੁਝ ਨਜ਼ਾਰਾ ਕਰ ਚੁੱਕੇ ਨੇ। ਤੇ ਇਸ ਬੀਬੀ ਦਾ ਸ਼ੌਕ ਅਗਰ ਹੋਰ ਜ਼ਿਆਦਾ ਹੋਵੇ ਤੇ ਉਹ 2 ਬੰਦਿਆਂ ਦਾ ਨਾਂ ਲਵਾਂਗਾ, ਬਹੁਤ ਸਾਰੇ ਨੇ, ਉਹਨਾਂ ਦੇ ਜਿਹੜੇ ਦੀਵਾਨ ਨੇ ਉਹ ਲੈ ਕੇ ਪੜ੍ਹ ਲਵੇ। ਮੈਂ ਤੇ ਉਹਦਾ ਇੱਕ ਸ਼ੇਰ ਵੀ ਨਹੀਂ ਪੜ੍ਹ ਸਕਦਾ। ਮੈਂ ਨਹੀਂ ਸਮਝਦਾ ਕਿ ਇਸ ਕਾਬਲ ਹੈ ਕਿ ਉਹ ਕਿਸੇ ਘਰ ਦੇ ਵਿੱਚ ਬਹਿ ਕੇ ਜਾਂ ਫੈਮਿਲੀ ਦੇ ਵਿੱਚ ਪੜ੍ਹਿਆ ਜਾ ਸਕੇ। ਇੱਕ ਚਰਕੀਨ ਹੈ, ਚਰਕੀਨ ਨਾਮਾ ਉਹਦਾ ਦੀਵਾਨ ਹੈ, ਔਰ ਜਾਫਰ ਜ਼ਟੱਲੀ, ਉਹਦਾ ਵੀ ਜ਼ਟਲਨਾਮਾ। ਔਰ ਅਗਰ ਬਹੁਤ ਜ਼ਿਆਦਾ ਇਸ ਬੀਬੀ ਦੇ ਮੁਤਲਕ ਜਿਹੜੇ ਸਵਾਲ ਰੱਖਣ ਵਾਲੇ ਨੇ ਕਿ ਉਹ ਪੰਜਾਬੀ ਦੇ ਅਦਬ ਤੇ ਜਾਂ ਉਹ ਪੰਜਾਬੀ ਦੇ ਮੁਹੱਜ਼ਬ ਹੋਣ ਤੇ ਜਿਨ੍ਹਾਂ ਨੂੰ ਕੋਈ ਸ਼ੱਕ ਹੈ ਕਿ ਮੁਹੱਜ਼ਬੀਅਤ ਜਿਹੜੀ ਹੈ ਉਹ ਉਹਦੇ 'ਚ ਨਹੀਂ ਹੈ, ਤੇ ਉਹ ਨਾਮ ਨਿਹਾਦ ਉਰਦੂ ਦੇ 2 ਸ਼ਾਇਰਾਂ ਨੂੰ ਸਿਰਫ ਪੜ੍ਹ ਕੇ ਵੇਖ ਲੈਣ। ਮੈਂ ਦੁਬਾਰਾ ਵੀ ਜ਼ਿਕਰ ਕਰਾਂਗਾ, ਜਾਫਰ ਜ਼ਟੱਲੀ ਔਰ ਚਰਕੀਨ, ਇਹਨਾਂ ਦੇ ਦੀਵਾਨ ਤੁਸੀਂ ਪੜ੍ਹ ਸਕਦੇ ਹੋ। ਇੱਕ ਫਿਰ ਮੈਂ ਬਾਬਾ ਨਜਮੀ ਜੀ ਦਾ ਸ਼ੇਰ ਹੈ, ਬੜਾ ਕਮਾਲ ਹੈ ਕਿ ਜਿਹੜੇ ਆਖਣ ਵਿੱਚ ਪੰਜਾਬੀ ਵੁਸਤ ਨਹੀਂ, ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਪੰਜਾਬੀ ਦੁਨੀਆ ਦੇ ਵੱਡੇ ਜਿਹੜੇ ਕਲਾਸਿਕ ਅਦਬ ਨੇ ਉਹਨਾਂ 'ਚੋਂ ਇੱਕ ਜ਼ੁਬਾਨ ਹੈ। ਬਲਕਿ ਇਹ ਗਲਤ ਨਹੀਂ ਹੋਏਗਾ ਮੈਂ ਅਗਰ ਇਹਦੇ 'ਤੇ ਮੇਰਾ ਕੰਮ ਹੀ ਹੈ ਕਿ ਕਲਾਸਿਕਸ ਦੇ ਵਿੱਚ ਪੰਜਾਬੀ ਦੁਨੀਆ ਦੀ ਸਭ ਤੋਂ ਵੱਡੀ ਜ਼ੁਬਾਨ ਹੈ। ਇੰਨੇ ਕਲਾਸਿਕਸ ਕਿਸੇ ਵੀ ਜ਼ੁਬਾਨ 'ਚ ਨਹੀਂ ਜਿੰਨੇ ਪੰਜਾਬੀ ਜ਼ੁਬਾਨ ਵਿੱਚ ਨੇ। ਪੰਜਾਬੀ ਜ਼ੁਬਾਨ ਦੀ ਵਸਅਤ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਇਹ ਇੱਕ ਬਹੁਤ ਵੱਡਾ ਵਤਨ ਹੈ ਪੰਜਾਬ, ਔਰ ਇਹਦੇ ਵਿੱਚ ਬੇਤਹਾਸ਼ਾ ਲਹਿਜੇ ਨੇ ਇਸ ਜ਼ੁਬਾਨ ਦੇ, ਔਰ ਹਰ ਲਹਿਜੇ ਦੇ ਵਿੱਚ ਇੱਕ ਸਮੁੰਦਰ ਹੈ, ਇੱਕ ਪੂਰਾ ਜਹਾਨ ਹੈ। ਸੋ ਇਹ ਤੇ ਕਿਉਂਕਿ ਜਾਣ ਪਛਾਣ ਦੇ ਨਾਲ ਹੁੰਦਾ। ਫਿਰ ਸਾਡੇ ਕੋਲ ਇੱਥੇ ਜ਼ੁਬਾਨ ਰਾਈਜ ਨਹੀਂ ਹੈ, ਸੋ ਅੰਗਰੇਜ਼ ਨੇ ਖਾਸ ਕਰਕੇ ਮੁਸਲਿਮ ਪੰਜਾਬੀਆਂ ਤੇ ਇਹ ਕੰਮ ਕੀਤਾ। ਪੰਜਾਬੀ ਕੌਮ ਦੇ ਵਿੱਚ 3 ਵੱਡੇ ਮਜ਼ਾਹਿਬ ਦੇ ਮੰਨਣ ਵਾਲੇ, ਸਭ ਤੋਂ ਜ਼ਿਆਦਾ ਮੁਸਲਿਮ, ਦੂਸਰੇ ਨੰਬਰ ਤੇ ਹਿੰਦੂ ਔਰ ਤੀਸਰੇ ਨੰਬਰ ਤੇ ਸਿੱਖ। ਉਹ ਤੇ ਬਹੁਤ ਸਾਰੇ ਮਜ਼ਾਹਿਬ ਦੇ ਹੋਰ ਵੀ ਮੰਨਣ ਵਾਲੇ ਹੈ ਨੇ ਪੰਜਾਬੀ, ਲੇਕਿਨ ਜਿਹੜੇ ਉਸ ਵੇਲੇ ਵੱਡੇ 3 ਮਜ਼ਾਹਿਬ ਦੇ ਮੰਨਣ ਵਾਲੇ ਸਨ, ਅੰਗਰੇਜ਼ ਨੇ ਖਾਸ ਕਰਕੇ ਮੁਸਲਿਮ ਪੰਜਾਬੀਆਂ ਤੇ ਜ਼ਿਆਦਾ ਵਰਕਿੰਗ ਕੀਤੀ, ਇਹਨਾਂ ਨੂੰ ਆਪਣੀ ਜ਼ੁਬਾਨ ਨਾਲੋਂ ਦੂਰ ਕਰਨ ਵਾਸਤੇ, ਆਪਣੀ ਧਰਤੀ ਨਾਲੋਂ ਦੂਰ ਕਰਨ ਵਾਸਤੇ, ਆਪਣੇ ਲੋਕਾਂ ਨਾਲੋਂ ਦੂਰ ਕਰਨ ਵਾਸਤੇ। ਸੋ ਇੱਥੇ ਇੱਕ ਵੰਡ ਦਾ ਜਿਹੜੀ ਖੂਨੀ ਖੇਡ ਖੇਡੀ ਗਈ ਪੰਜਾਬ ਦੀ ਵੰਡ ਦੀ, ਇੱਕ ਤਾਰੀਖੀ ਤੌਰ ਤੇ ਮਾਮਲਾਤ ਨੇ, ਇਹਦੇ ਤੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਲੇਕਿਨ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਬੀਬੀ, ਜਦੋਂ ਤੁਸੀਂ ਕਿਸੇ ਵੀ ਦੂਸਰੀ ਜ਼ੁਬਾਨ ਨੂੰ ਸਿੱਖ ਰਹੇ ਹੁੰਦੇ ਹੋ ਤੇ ਉਹਦੇ ਜ਼ਾਹਿਰ ਹੈ ਤੁਸੀਂ ਅੱਛੇ ਔਰ ਖੂਬਸੂਰਤ ਲਫ਼ਜ਼ ਹੀ ਲੈਂਦੇ ਹੋ, ਤੁਸੀਂ ਆਪਣੇ ਬੱਚਿਆਂ ਨੂੰ ਬੋਲਦੇ ਹੋ ਜਾਂ ਸਿਖਾਉਂਦੇ ਹੋ, ਤੁਹਾਨੂੰ ਇੱਕ ਜ਼ੋਮ ਹੁੰਦਾ ਹੈ ਨਾ ਉਹਦੀ, ਇੱਕ ਉਹਦੇ ਨਾਲ ਕਿ ਜੀ ਇਹ ਬੜੀ ਇਹਦੇ 'ਚ ਮੁਹੱਜ਼ਬੀਅਤ ਹੈ। ਤੇ ਐਸਾ ਕੁਛ ਨਹੀਂ ਹੈ। ਗਾਲਾਂ ਵੀ ਹਰ ਜ਼ੁਬਾਨ 'ਚ ਹੁੰਦੀਆਂ ਨੇ, ਪਿਆਰ ਮੁਹੱਬਤ ਦੀ ਲਫ਼ਜ਼ ਵੀ ਹਰ ਜ਼ੁਬਾਨ 'ਚ ਹੁੰਦੇ ਨੇ, ਜਿਹਦੇ ਵਿੱਚ ਬਹੁਤ ਜ਼ਿਆਦਾ ਗੁੱਸੇ ਦਾ ਔਰ ਮੁਹੱਬਤ ਦਾ ਇਜ਼ਹਾਰ ਤੁਸੀਂ ਨਹੀਂ ਕਰ ਸਕਦੇ, ਉਹ ਵੱਡੀ ਜ਼ੁਬਾਨ ਨਹੀਂ ਹੈ। ਪੰਜਾਬੀ ਜ਼ੁਬਾਨ 'ਚ ਵੀ ਹੈ ਨੇ,
ਲੇਕਿਨ ਕਦੀ ਤੁਸੀਂ ਆਪਣੇ ਮਾਪਿਓ ਨਾਲ ਬੋਲਦਿਆਂ ਹੋਇਆ ਉਹ ਜ਼ੁਬਾਨ ਕਿਉਂ ਨਹੀਂ ਇਸਤੇਮਾਲ ਕੀਤੀ ਜੋ ਆਪਣੇ 11 ਦੋਸਤਾਂ 'ਚ ਤੁਸੀਂ ਬੋਲਦੇ ਹੋ ਇਸਤੇਮਾਲ ਕਰਦੇ ਹੋ। ਸੋ ਜ਼ੁਬਾਨ ਦਾ ਤਾਲੁਕ ਤੁਹਾਡੀ ਸੁਸਾਇਟੀ ਦੇ ਵਿੱਚ ਤੁਹਾਡੀ ਵਰਤੋਂ ਦੇ ਨਾਲ ਵੀ ਹੁੰਦਾ ਹੈ। ਖਾਸ ਕਰਕੇ ਅਸੀਂ ਕਹਿੰਦੇ ਕਿ ਜਿਹਦੇ ਵਿੱਚ ਬਾਬਾ ਫਰੀਦ ਸਾਹਿਬ ਨੇ, ਬਾਬਾ ਨਾਨਕ ਜੀ ਨੇ, ਭਗਤ ਕਬੀਰ ਜੀ ਨੇ, ख्वाजा गुलाम फरीद जी ने, वारिस शाह जी ने, शाह हुसैन जी ने, हाशम शाह होरा ने, कादर यार ने, पीर मेहर अली शाह साहब ने, ਉਹ ਬਹੁਤ ਮੈਂ ਇੱਕ ਲੰਮੀ ਲਿਸਟ ਹੈ ਜਿਨ੍ਹਾਂ ਨੇ ਇਸ ਜ਼ੁਬਾਨ ਵਿੱਚ ਰੱਬੀ ਪੈਗਾਮ ਦਿੱਤਾ ਹੈ ਔਰ ਰੱਬ ਨਾਲ ਗੱਲ ਕੀਤੀ ਹੈ। ਤੇ ਮੈਂ ਤਾਂ ਸਮਝਦਾ ਕਿ ਜਿੰਨੀ ਇਸ ਜ਼ੁਬਾਨ ਵਿੱਚ ਰੱਬ ਨਾਲ ਗੱਲ ਹੋ ਚੁੱਕੀ, ਇਸ ਜ਼ੁਬਾਨ ਦਾ ਬੋਲਣਾ ਵੀ ਬਾਇਸ ਸਵਾਬ ਹੈ। ਅਗਰ ਤੁਸੀਂ ਸਵਾਬ ਦੀ ਨੀਅਤ ਨਾਲ, ਪਾਕੀਜ਼ਗੀ ਦੀ ਨੀਅਤ ਨਾਲ ਤੁਸੀਂ ਬੋਲਦੇ ਹੋ ਤੇ ਪਾਕੀਜ਼ਾ ਔਰ ਪਵਿੱਤਰ ਜ਼ੁਬਾਨ ਹੈ, ਕਿਉਂਕਿ ਇਸ ਸਰਜ਼ਮੀਨ ਨੂੰ, ਪੰਜਾਬ ਦੀ ਸਰਜ਼ਮੀਨ ਨੂੰ ਖਾਸ ਕਰਮ ਨਵਾਜ਼ੀ ਹੈ ਕੁਦਰਤ ਦੀ, ਖਾਸ ਰਹਿਮਤ ਹੈ ਕੁਦਰਤ ਦੀ ਕਿ ਇੱਥੇ ਤਮਾਮ ਤਰ ਤੁਹਾਨੂੰ ਨੇਮਤਾਂ ਵੀ ਮਿਲਦੀਆਂ ਨੇ, ਬਹੁਤ ਸਾਰੇ ਰੰਗ ਮਿਲਦੇ ਨੇ, ਬਹੁਤ ਸਾਰੇ ਨਜ਼ਾਰੇ ਮਿਲਦੇ ਨੇ। ਇਸੇ ਤਰ੍ਹਾਂ ਜ਼ੁਬਾਨ 'ਚ ਵੀ ਧਰਤੀ ਦਾ ਅਸਰ ਹੁੰਦਾ ਹੈ, ਤਾਸੀਰ ਹੁੰਦੀ ਹੈ। ਜਿਵੇਂ ਦੀ ਰੰਗਾ ਰੰਗ ਸਾਡੀ ਧਰਤੀ ਹੈ ਉਵੇਂ ਦੀ ਸਾਡੀ ਜ਼ੁਬਾਨ ਵੀ ਰੰਗਾ ਰੰਗ ਹੈ। ਸੋ ਇਸ ਜ਼ੁਬਾਨ ਦੀ ਅਗਰ ਤਾਰੀਖ ਤੇ ਬੀਬੀ ਤੁਸੀਂ ਪੁੱਛਣਾ ਚਾਹੋਗੇ, ਅਗਰ ਕੋਈ ਮੇਰਾ ਇਸ ਵੇਲੇ ਵੇਖਣ ਵਾਲਾ ਹੈ ਜਿਸ ਬੀਬੀ ਨੇ ਸਵਾਲ ਕੀਤਾ ਉਹਦੇ ਤੀਕਰ ਅਗਰ ਪਹੁੰਚਾ ਦੇਵੇ, ਜਾਂ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਹੋਣ ਤੇ ਤੁਸੀਂ ਥੱਲੇ ਮੈਸੇਜ ਵਿੱਚ ਜ਼ਰੂਰ ਲਿਖ ਸਕਦੇ ਹੋ। ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਸਵਾਲਾਂ ਦਾ ਜਵਾਬ ਦਿੱਤਾ ਜਾਵੇ। ਸੋ ਮੁਖਤਸਰ ਅੱਜ ਇੰਨਾ ਹੀ ਹੈ। ਮੈਂ ਸਾਈਂ ਅਖਤਰ ਲਾਹੌਰੀ ਸਾਹਿਬ ਦੇ ਸ਼ੇਰ ਨਾਲ ਆਪਣੇ ਗੱਲ ਮੁਕਾਵਾਂਗਾ ਕਿ ਬਾਲਾ ਨਾਲ ਅੰਗਰੇਜ਼ੀ ਪਿਆ ਬੋਲਦਾ ਹੈ, ਵੋਟੀ ਨਾਲ ਹੈ ਉਰਦੂ 'ਚ ਗੱਲ ਕਰਦਾ, ਮਾਂ ਬੋਲੀ ਦੇ ਸ਼ੌ ਨੂੰ ਲਾ ਡੱਕਾ, ਛੱਪੜ ਦੂਜਿਆਂ ਦੇ ਜਲ ਥਲ ਕਰਦਾ, ਹੰਸ ਬਾਬੇ ਫਰੀਦ ਦਾ ਕਾਂ ਜੰਮੇ, ਵੇਖੋ ਝੱਲਾ ਪੰਜਾਬੀ ਕੀ ਚੱਲ ਕਰਦਾ। ਖੈਰ ਤੁਹਾਡੇ ਦਮ ਦੀ।